ਤੇ ਅੱਜ ਵੀ ਉਹੀ ਤਾਕਤ ਆ ਦਿੱਲੀ ਦਾ ਜਿਹੜਾ ਅੱਜ ਵੀ ਜ਼ੁਲਮ ਕਰ ਰਿਹਾ ਆ ਤੇ ਉਦੋਂ ਵੀ ਉਹੀ ਤਾਕਤ ਸੀ ਦਿੱਲੀ ਦਾ ਜਿਹੜਾ ਉਦੋਂ ਜ਼ੁਲਮ ਕਰਦਾ ਸੀ, ਸਾਡੇ ਸਿੰਘਾਂ ਨੂੰ ਸ਼ਹੀਦ ਕਰਦਾ ਸੀ। ਭਾਈ ਸਾਡੀ ਜਿਹੜੀ ਰਾਜਨੀਤੀ ਆ ਨਾ ਉਹ ਰਾਜਨੀਤੀ ਆਜ਼ਾਦੀ ਵਾਲੇ ਪਾਸੇ ਜਾਣੀ ਚਾਹੀਦੀ ਆ। ਦਿੱਲੀ ਦੇ ਗੰਦੇ ਲੀਡਰਾਂ ਨੇ, ਗੰਦੀ ਪਾਰਟੀਆਂ ਨੇ ਸਾਡੀ ਰਾਜਨੀਤੀ ਕਿੱਥੇ ਲਿਆ ਕੇ ਖੜੀ ਕਰਤੀ, ਰੋਟੀ ਕੱਪੜਾ ਮਕਾਨ ਤੇ। ਪਰ ਸਾਡਾ ਮੁੱਢਲਾ ਅਧਿਕਾਰ ਆਜ਼ਾਦੀ ਸੀ। ਜਦੋਂ ਸਾਡੇ ਕੋਲ ਆਜ਼ਾਦੀ ਹੋਊਗੀ ਜੀਣ ਦੀ, ਸਾਡੇ ਕੋਲ ਧਰਮ ਦੀ ਆਜ਼ਾਦੀ ਹੋਊਗੀ, ਸਾਡੇ ਕੋਲ ਸਿੱਖਿਆ ਦੀ ਆਜ਼ਾਦੀ ਹੋਊਗੀ, ਅਸੀਂ ਰੋਟੀ ਕੱਪੜਾ ਮਕਾਨ ਆਪਣੇ ਆਪ ਬਣਾ ਲਾਂਗੇ। 2027 ਦੇ ਇਲੈਕਸ਼ਨ ਲੜਨੇ ਨੇ ਤੇ ਕਹਿ ਕੇ ਲੜੋ ਸੰਗਤ ਨੂੰ ਵੀ ਭਾਈ ਅਸੀਂ ਗੁਲਾਮੀ ਦੇ ਅੰਦਰ ਲੜ ਰਹੇ ਹਾਂ ਇਲੈਕਸ਼ਨ ਤੇ ਆਜ਼ਾਦੀ ਵੱਲ ਨੂੰ ਤੁਰਾਂਗੇ। ਗੱਜ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 40 ਮੁਕਤਿਆਂ ਨੇ ਸ਼ਹੀਦੀਆਂ ਦਿੱਤੀਆਂ ਦਿੱਲੀ ਦੇ ਜ਼ੁਲਮ ਕਰਨ ਵਾਲੇ ਤਾਕਤ ਦੇ ਖਿਲਾਫ, ਤੇ ਅੱਜ ਵੀ ਉਹੀ ਤਾਕਤ ਆ ਦਿੱਲੀ ਦਾ ਜਿਹੜਾ ਅੱਜ ਵੀ ਜ਼ੁਲਮ ਕਰ ਰਿਹਾ ਆ ਤੇ ਉਦੋਂ ਵੀ ਉਹੀ ਤਾਕਤ ਸੀ ਦਿੱਲੀ ਦਾ ਜਿਹੜਾ ਉਦੋਂ ਜ਼ੁਲਮ ਕਰਦਾ ਸੀ, ਸਾਡੇ ਸਿੰਘਾਂ ਨੂੰ ਸ਼ਹੀਦ ਕਰਦਾ ਸੀ, ਸਾਡੇ ਸਿੰਘਾਂ ਨੂੰ ਜੇਲ੍ਹਾਂ 'ਚ ਡੱਕਦਾ ਸੀ। ਤੇ ਸੇਮ ਜ਼ੁਲਮ ਅੱਜ ਵੀ ਇੱਥੇ ਆ ਦਿੱਲੀ ਦਾ ਤਾਕਤ ਸਾਡੇ ਨਾਲ ਕਰ ਰਿਹਾ ਆ। ਅਸੀਂ ਬੇਨਤੀ ਕਰਦੇ ਆ ਭਾਈ ਸਾਡੀ ਜਿਹੜੀ ਰਾਜਨੀਤੀ ਆ ਨਾ ਉਹ ਰਾਜਨੀਤੀ ਆਜ਼ਾਦੀ ਵਾਲੇ ਪਾਸੇ ਜਾਣੀ ਚਾਹੀਦੀ ਆ। ਬਾਬੇ ਨਾਨਕ ਨੇ ਸਾਨੂੰ ਮੁੱਢਲਾ ਅਧਿਕਾਰ ਦਿੱਤਾ ਸੀ, ਆਜ਼ਾਦੀ ਦਾ ਦਿੱਤਾ ਸੀ, ਪਰ ਸਾਡੇ ਲੀਡਰਾਂ ਨੇ, ਦਿੱਲੀ ਦੇ ਗੰਦੇ ਲੀਡਰਾਂ ਨੇ, ਗੰਦੀ ਪਾਰਟੀਆਂ ਨੇ ਸਾਡੀ ਰਾਜਨੀਤੀ ਕਿੱਥੇ ਲਿਆ ਕੇ ਖੜੀ ਕਰਤੀ, ਰੋਟੀ ਕੱਪੜਾ ਮਕਾਨ ਤੇ। ਪਰ ਸਾਡਾ ਮੁੱਢਲਾ ਅਧਿਕਾਰ ਆਜ਼ਾਦੀ ਸੀ। ਜਦੋਂ ਸਾਡੇ ਕੋਲ ਆਜ਼ਾਦੀ ਹੋਊਗੀ ਜੀਣ ਦੀ, ਸਾਡੇ ਕੋਲ ਧਰਮ ਦੀ ਆਜ਼ਾਦੀ ਹੋਊਗੀ, ਸਾਡੇ ਕੋਲ ਸਿੱਖਿਆ ਦੀ ਆਜ਼ਾਦੀ ਹੋਊਗੀ, ਅਸੀਂ ਰੋਟੀ ਕੱਪੜਾ ਮਕਾਨ ਆਪਣੇ ਆਪ ਬਣਾ ਲਾਂਗੇ। ਬੇਨਤੀ ਕਰਦੇ ਆ ਭਾਈ ਸਾਨੂੰ ਆਜ਼ਾਦੀ ਵਾਲੇ ਪਾਸੇ ਤੁਰਨਾ ਪਊਗਾ। ਦਿੱਲੀ ਦੀ ਤਾਨਾਸ਼ਾਹੀ ਤੋਂ ਆਜ਼ਾਦੀ, ਦਿੱਲੀ ਦੇ ਜ਼ੁਲਮ ਤੋਂ ਆਜ਼ਾਦੀ, ਨਸ਼ਿਆਂ ਤੋਂ ਆਜ਼ਾਦੀ, ਪੁਲਿਸ ਦੀ ਗੁੰਡਾਗਰਦੀ ਤੋਂ ਆਜ਼ਾਦੀ ਚਾਹੀਦੀ ਹੈ। ਸਾਨੂੰ ਜੇਲ੍ਹਾਂ ਤੋਂ ਆਜ਼ਾਦੀ ਚਾਹੀਦੀ ਹੈ। ਸਾਨੂੰ ਸਾਡੀ ਸਿੱਖਿਆ ਦੀ ਆਜ਼ਾਦੀ ਚਾਹੀਦੀ ਹੈ। ਸਾਨੂੰ ਸਾਡੇ ਬੰਦੀ ਸਿੰਘਾਂ ਦੀ ਆਜ਼ਾਦੀ ਚਾਹੀਦੀ ਹੈ। ਭਾਈ ਇਸ ਗੱਲ ਨੂੰ ਦਿਮਾਗ 'ਚ ਪਾ ਲਿਓ, ਜਦੋਂ ਘਰ 'ਚ ਆਜ਼ਾਦੀ ਦੀ ਗੱਲ ਨਹੀਂ ਚੱਲੂਗੀ ਨਾ ਤੁਹਾਡਾ ਕੁਝ ਵੀ ਨਹੀਂ ਬਟੂਗਾ। ਇੱਥੇ ਬਹੁਤ ਸਹਿ ਲਿਆ ਭਾਈ ਤੁਸੀਂ ਦਿੱਲੀ ਦਾ ਜ਼ੁਲਮ, ਕੁਝ ਨਹੀਂ ਨਿਕਲਣਾ ਦਿੱਲੀ ਦੇ ਅੰਦਰੋਂ। ਸੰਘਰਸ਼ ਕਰਨਾ ਪੈਣਾ ਆ। ਰਾਜਨੀਤੀ ਸੰਘਰਸ਼ ਦੀ ਹੋਣੀ ਚਾਹੀਦੀ ਹੈ, ਰਾਜਨੀਤੀ ਸੜਕਾਂ ਦੀ ਹੋਣੀ ਚਾਹੀਦੀ ਹੈ। ਜੇ ਕੱਲ ਨੂੰ 2027 ਚ ਤੁਸੀਂ ਅੰਮ੍ਰਿਤਪਾਲ ਨੂੰ ਸੀਐਮ ਵੀ ਬਣਾਓਗੇ ਨਾ ਭਾਈ, ਫਿਰ ਸੜਕਾਂ ਤੇ ਆਉਣਾ ਪੈਣਾ ਆ, ਕਿਉਂਕਿ ਦਿੱਲੀ ਨੇ ਕੋਈ ਕਾਨੂੰਨ ਨਹੀਂ ਤੁਹਾਨੂੰ ਬਣਾ ਕੇ ਦੇਣਾ। ਫਿਰ ਨਾਲ ਖੜਨਾ ਪੈਣਾ ਅੰਮ੍ਰਿਤਪਾਲ ਤੇ ਸੜਕਾਂ ਤੇ ਆ ਕੇ। ਫਿਰ ਜਾਂ ਤਾਂ ਮੂੰਹ ਦਿੱਲੀ ਵਾਲੇ ਬਾਰਡਰ ਵਾਲੇ ਪਾਸੇ ਨੂੰ ਹੋਣਗੇ ਜਾਂ ਫਿਰ ਦੂਜੇ ਬਾਰਡਰ ਵਾਲੇ ਪਾਸੇ ਨੂੰ ਹੋਣਗੇ, ਫਿਰ ਤੁਹਾਡੇ ਮਸਲੇ ਹੱਲ ਹੋਣਗੇ। ਫਿਰ ਬੇਨਤੀ ਕਰਦੇ ਆ ਘਰ ਘਰ 'ਚ ਆਜ਼ਾਦੀ ਦੀ ਗੱਲ ਚੱਲੇ। ਦੁਨੀਆ ਦੇ ਅੰਦਰ ਅੱਜ ਰਜੀਮ ਚੇਂਜ ਹੋ ਰਹੇ ਨੇ। ਨੇਪਾਲ ਦੇ ਅੰਦਰ ਰਜੀਮ ਚੇਂਜ ਹੋ ਗਿਆ, ਬੰਗਲਾਦੇਸ਼ ਦੇ ਅੰਦਰ ਰਜੀਮ ਚੇਂਜ ਹੋ ਗਿਆ, ਸ਼੍ਰੀਲੰਕਾ ਦੇ ਅੰਦਰ ਰਜੀਮ ਚੇਂਜ ਹੋ ਗਿਆ, ਈਰਾਨ 'ਚ ਹੋਣ ਨੂੰ ਫਿਰਦਾ ਆ। ਭਾਈ ਕਦੋਂ ਤੱਕ ਅਸੀਂ ਇਹਨਾਂ ਦੇ ਗੁਲਾਮ ਬਣ ਕੇ ਰਹਾਂਗੇ? 2027 ਦੇ ਇਲੈਕਸ਼ਨ ਲੜਨੇ ਨੇ ਤੇ ਕਹਿ ਕੇ ਲੜੋ ਸੰਗਤ ਨੂੰ ਵੀ ਭਾਈ ਅਸੀਂ ਗੁਲਾਮੀ ਦੇ ਅੰਦਰ ਲੜ ਰਹੇ ਹਾਂ ਇਲੈਕਸ਼ਨ ਤੇ ਆਜ਼ਾਦੀ ਵੱਲ ਨੂੰ ਤੁਰਾਂਗੇ। ਇੱਕ ਜੈਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੂਹ ਤੱਕ ਜਾਵੇ, ਸਾਡੇ ਸ਼ਹੀਦਾਂ ਸਿੰਘਾਂ ਦੀ ਰੂਹ ਤੱਕ ਜਾਵੇ, ਉਹਨਾਂ ਨੂੰ ਪਤਾ ਲੱਗੇ ਤੁਹਾਡੇ ਵਾਰਸ ਜਿਉਂਦੇ ਨੇ, ਬਾਬੇ ਨਾਨਕ ਦਾ ਰਾਜ ਸਥਾਪਿਤ ਕਰਨਗੇ, ਸੱਚ ਦਾ ਰਾਜ ਸਥਾਪਿਤ ਕਰਨਗੇ, ਸਰਬਤ ਦੇ ਭਲੇ ਦਾ ਰਾਜ ਸਥਾਪਿਤ ਕਰਨਗੇ, ਜਿੱਥੇ ਸਾਰੇ ਧਰਮ ਇੱਕ ਹੋਣਗੇ, ਜਿੱਥੇ ਸਾਡੀਆਂ ਮਾਵਾਂ ਭੈਣਾਂ ਸੁਰੱਖਿਅਤ ਹੋਣਗੀਆਂ, ਜਿੱਥੇ ਸਾਡੇ ਨੌਜਵਾਨਾਂ ਦੇ ਫਿਊਚਰ ਹੋਣਗੇ। ਅਸੀਂ ਤਰੱਕੀਆਂ ਕਰਾਂਗੇ, ਅਸੀਂ ਜਵਾਨੀਆਂ ਮਾਣਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।